ਇੱਕ ਪ੍ਰਚਾਰਕ ਹੋਣ ਦੇ ਨਾਤੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਕਾਲ ਨੂੰ, ਸਮੁੱਚੇ ਜੀਵਨ ਕਾਲ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਹੋ? ਬਾਬਾ ਬੁੱਢਾ ਸਾਹਿਬ ਦੇ ਜੀਵਨ ਕਾਲ ਨੂੰ ਇਹ ਵੀ ਉਹ ਹੈ ਇੱਕ ਗੁਰਸਿੱਖ, ਭਾਵੇਂ ਉਹਨਾਂ ਨੂੰ ਸੰਤ ਕਹਿ ਲਓ, ਸਾਧ ਕਹਿ ਲਓ, ਹਨਾ ਜੀ, ਪਰ ਇਹਨਾਂ ਨਾਲੋਂ ਪਦਵੀ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡੀ ਦਿੱਤੀ ਹੈ ਵੀ ਭਾਗ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਵੀ ਹਨਾ ਆਪਾਂ ਗੁਰਸਿੱਖ ਵੀ ਕਹਿ ਸਕਦੇ, ਇਹ 'ਚ ਕੋਈ ਅੰਨ ਕਥਨੀ ਨਹੀਂ। ਪਰ ਜੇ ਆਪਾਂ ਵੇਖੀਏ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਾਂ 6 ਗੁਰੂ ਸਾਹਿਬਾਂ ਨੂੰ ਉਹਨਾਂ ਨੇ ਦਰਸ਼ਨ ਕੀਤੇ ਆ, 5 ਨੂੰ ਉਹਨਾਂ ਨੇ ਆਪਣੇ ਹੱਥੀਂ ਗੁਰਤਾ ਗੱਦੀ ਦਿੱਤੀ ਆ। ਅੱਜ ਜਿਹੜਾ ਆਪਾਂ ਦਿਨ ਮਨਾ ਰਹੇ ਆ, ਉਹਨਾਂ ਦਾ ਦਿਨ ਵੀ ਮੈਨੂੰ ਮੇਰੇ ਇਹੋ ਹੀ ਆ ਵੀ ਜਿਹੜਾ ਬਖਸ਼ਿਸ਼ਾਂ ਉਹਨਾਂ ਨੇ ਮਾਤਾ ਗੰਗਾ ਜੀ ਨੂੰ ਦਿੱਤੀਆਂ ਵਾ, ਉਹ ਦਿਨ ਦੇ ਨਾਲ ਸੰਬੰਧ ਨਾਲ ਇਹ ਜਿਹੜਾ ਸਾਰਾ ਸਮਾਗਮ ਆ ਇਹ ਕਰਾਇਆ ਜਾਂਦਾ। ਮੇਰੀ ਸੋਚ ਇਹ ਆ ਵੀ ਬਾਬਾ ਬੁੱਢਾ ਸਾਹਿਬ ਨੂੰ ਉਹਨਾਂ ਨੇ ਬਖਸ਼ਿਸ਼ਾਂ ਵਡਿਆਈਆਂ ਦਿੱਤੀਆਂ, ਕਿਉਂਕਿ ਉਹਨਾਂ ਨੇ 125 ਸਾਲ ਦੇ ਗੁਰੂ ਘਰ ਵਿੱਚ ਸੇਵਾ ਕੀਤੀ ਆ। ਕਿਤੇ ਉਹਨਾਂ ਇਹ ਰੰਜ ਥੋੜ੍ਹਾ ਕੀਤਾ ਵੀ ਸਾਨੂੰ ਗੱਦੀ ਕਿਉਂ ਨਹੀਂ ਦਿੱਤੀ। ਇੰਨੀ ਨਿਮਰਤਾ ਕਿਸੇ ਬਿਰਲੇ ਵਿੱਚ ਹੀ ਆ ਸਕਦੀ ਹੈ। ਹੁਣ ਆਪਾਂ ਵੇਖਦੇ ਹਾਂ ਵੀ ਉਹਨਾਂ ਦਾ ਸਾਧੂ ਸੁਭਾਅ ਵੀ ਹੋਊਗਾ, ਹੈ ਨਾ, ਸ਼ਸਤਰ ਵਿਦਿਆ ਵੀ ਉਹਨਾਂ ਨੂੰ ਆਉਂਦੀ ਆ। ਉਹ ਕਿੰਨਾ ਕੁ ਸਤਿਕਾਰ ਗੁਰੂ ਘਰ ਦਾ ਕਰਦੇ ਹੋਣਗੇ। ਅਤੇ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਸਿਰਫ ਕੇਵਲ ਤਾਂ ਕੇਵਲ ਅੱਖਾਂ ਗੜੀ ਇਹ ਆਇਆ ਵੀ ਜੇ ਇਸ ਟਾਈਮ 'ਤੇ ਸਭ ਤੋਂ ਪਹਿਲਾ ਹੈਡ ਗ੍ਰੰਥੀ ਲਾਇਆ ਜਾ ਸਕਦਾ, ਜੇ ਉਹ ਲਾਉਣ ਦੇ ਲਾਇਕ ਆ, ਉਹ ਆ ਬਾਬਾ ਬੁੱਢਾ ਸਾਹਿਬ ਜੀ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ਾਂ ਉਹਨਾਂ ਦੇ ਉੱਤੇ ਕੀਤੀਆਂ ਨਾ, ਮਨ ਦੇ ਵਿੱਚ ਕੋਈ ਲੋਭ ਲਾਲਚ ਰੱਖ ਕੇ ਸੇਵਾ ਨਹੀਂ ਕੀਤੀ। ਉਹਨਾਂ ਨੇ ਇੱਕ ਗੁਰੂ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਲਾਲਚ ਨਹੀਂ ਵੀ ਮੈਂ ਜ਼ਿਆਦਾ ਸੇਵਾ ਕਰਾਂ, ਮੈਨੂੰ ਗੱਦੀ ਮਿਲੂ ਜਾਂ ਉਹ ਆ ਜੂ, ਹੈ ਨਾ, ਇਹਨਾਂ ਚੀਜ਼ਾਂ ਤੋਂ ਉਹ ਬਿਲਕੁਲ ਦੂਰ ਰਹੇ ਨੇ। ਕੀ ਲੱਗਦਾ ਕਿ ਗੁਰੂ ਸਾਹਿਬ ਨੇ ਜਿਹੜਾ ਮੀਰੀ ਤੇ ਪੀਰੀ ਦਾ ਸੰਕਲਪ ਦਿੱਤਾ ਹੋਇਆ ਸੀ, ਮਾਲਾ ਦੇ ਨਾਲ ਜਿਹੜਾ ਸ਼ਸਤਰ ਦਾ ਸੰਕਲਪ ਦਿੱਤਾ ਹੋਇਆ ਸੀ, ਕੀ ਲੱਗਦਾ ਕਿ ਸ਼ਸਤਰ ਦੇ ਵਿੱਚ ਵੀ ਨਿਪੁੰਨਤਾ ਸੀਗੀ ਉਹਨਾਂ ਨੂੰ? ਬਿਲਕੁਲ। ਜਦੋਂ ਆਪਾਂ ਇਹ ਸੁਣਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਸਤਰ ਵਿਦਿਆ ਸਾਰੀ ਉਹਨਾਂ ਨੇ ਸਿਖਾਈ ਆ, ਘੋੜ ਸਵਾਰੀ ਉਹਨਾਂ ਨੇ ਸਿਖਾਈ ਆ, ਆਪਾਂ ਪੜ੍ਹਦੇ ਹਾਂ, ਆਪਾਂ ਨੂੰ ਪਤਾ ਵੀ ਹੈ ਇਹ ਗੱਲ ਦਾ, ਹੈ ਨਾ। ਅਤੇ ਇਸ ਕਰਕੇ ਫਿਰ ਇਹਦਾ ਮਤਲਬ ਵੀ ਬਾਬਾ ਬੁੱਢਾ ਸਾਹਿਬ ਜੀ ਹਰ ਚੀਜ਼ ਤੋਂ ਜਾਣੂ ਸਨ। ਨਿਰੇ ਇਹ ਨਹੀਂ ਵੀ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਅੱਜ ਵੇਖਦੇ ਹਾਂ ਵੀ ਤੁਸੀਂ ਕਹਿੰਦੇ ਜਿਵੇਂ ਇਕੱਲਾ ਗੰਢੇ ਭਾਂਦੀਆਂ ਵਿਖਾ ਦਿੱਤਾ ਵੀ ਬਾਬਾ ਬੁੱਢਾ ਸਾਹਿਬ, ਹੈ ਨਾ। ਬਾਬਾ ਬੁੱਢਾ ਸਾਹਿਬ ਆਪਾਂ ਨੂੰ ਪਤਾ ਵੀ ਹਲ ਵਾਹੁੰਦੇ ਰਹੇ ਆ, ਖੂਹ ਗੇੜਦੇ ਰਹੇ ਆ, ਖੇਤੀ ਕਰਦੇ ਰਹੇ ਆ। ਬਾਬਾ ਬੁੱਢਾ ਸਾਹਿਬ ਸ਼ਸਤਰਧਾਰੀ ਗੱਤਕਾ ਵੀ ਖੇਡਦੇ ਸੀ। ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੇ ਖਾਸ ਤੌਰ ਤੇ ਜਿਹੜੇ ਕੀਤੇ ਹੋਏ ਕਾਰਨਾਮੇ ਨੇ, ਉਹਨਾਂ ਦੇ ਮੱਦੇਨਜ਼ਰ ਸੰਗਤਾਂ ਦੇ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ। ਤਾਂ ਇਸੇ ਦੇ ਤਹਿਤ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਵਿਖਿਆਨ ਵੀ ਕੀਤਾ ਜਾ ਰਿਹਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਬਤ ਗੱਲਬਾਤ ਕਰਾਂਗੇ। ਮੇਰੇ ਨਾਲ ਗੱਲਬਾਤ ਕਰਨ ਵਾਸਤੇ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਅਵਤਾਰ ਸਿੰਘ ਨੇ। ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਗੱਲ ਚੱਲਦੀ ਹੈ। ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਆਪਣੇ ਹਿਸਾਬ ਦੇ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਡਿਫਾਈਨ ਕੀਤਾ ਜਾਂਦਾ ਹੈ। ਇੱਕ ਪ੍ਰਚਾਰਕ ਹੋਣ ਦੇ ਨਾਤੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਕਾਲ ਨੂੰ, ਸਮੁੱਚੇ ਜੀਵਨ ਕਾਲ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਹੋ? ਬਾਬਾ ਬੁੱਢਾ ਸਾਹਿਬ ਦੇ ਜੀਵਨ ਕਾਲ ਨੂੰ ਇਹ ਵੀ ਉਹ ਹੈ ਇੱਕ ਗੁਰਸਿੱਖ, ਭਾਵੇਂ ਉਹਨਾਂ ਨੂੰ ਸੰਤ ਕਹਿ ਲਓ, ਸਾਧ ਕਹਿ ਲਓ, ਹੈ ਨਾ ਜੀ, ਪਰ ਇਹਨਾਂ ਨਾਲੋਂ ਪਦਵੀ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵੱਡੀ ਦਿੱਤੀ ਹੈ ਵੀ ਭਾਗ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਵੀ ਹੈ ਨਾ। ਆਪਾਂ ਗੁਰਸਿੱਖ ਵੀ ਕਹਿ ਸਕਦੇ, ਇਹ 'ਚ ਕੋਈ ਅੰਨ ਕਥਨੀ ਨਹੀਂ। ਪਰ ਜੇ ਆਪਾਂ ਵੇਖੀਏ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਾਂ 6 ਗੁਰੂ ਸਾਹਿਬਾਂ ਨੂੰ ਉਹਨਾਂ ਨੇ ਦਰਸ਼ਨ ਕੀਤੇ ਆ, 5 ਨੂੰ ਉਹਨਾਂ ਨੇ ਆਪਣੇ ਹੱਥੀਂ ਗੁਰਤਾ ਗੱਦੀ ਦਿੱਤੀ ਆ। ਹੁਣ ਗੱਲ ਇੱਥੇ ਆਉਂਦੀ ਹੈ ਵੀ ਜਦੋਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਗੱਲ ਕਰਦੇ ਹਾਂ ਵੀ ਮਾਤਾ ਗੰਗਾ ਜੀ ਦੇ ਘਰ ਬਾਲ, ਹੈ ਨਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਇੱਕ ਬਾਬਾ ਬੁੱਢਾ ਸਾਹਿਬ ਦੀ ਵਡਿਆਈ ਦੇ ਵਾਸਤੇ ਮਾਤਾ ਗੰਗਾ ਜੀ ਨੂੰ ਇੱਥੇ ਆਏ ਆ। ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਘਲਾਇਆ ਮਾਤਾ ਜੀ ਨੂੰ ਵੀ ਜਾਓ, ਉਹ ਗੁਰੂ ਨਾਨਕ ਦੇ ਘਰ ਦੇ ਭੰਡਾਰੀ ਆ, ਉਹ ਬਖਸ਼ਿਸ਼ ਕਰਨਗੇ ਤੁਹਾਡੇ ਉੱਤੇ। ਉਹ ਇਹ ਨਹੀਂ ਕਿ ਵੀ ਗੁਰੂ ਅਰਜਨ ਦੇਵ ਮਹਾਰਾਜ ਘਰ ਕੋ ਨਹੀਂ ਸਕਦੇ, ਉਹ ਅਸਕਰ ਆਪਾਂ ਨੂੰ ਵੀ ਪਤਾ ਵੀ ਗੁਰਤਾ ਗੱਦੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਆ। ਕੀ ਫਿਰ ਬਾਬਾ ਬੁੱਢਾ ਸਾਹਿਬ ਨੂੰ ਵਡਿਆਈ ਦੇਣਾ ਚਾਹੁੰਦੇ ਸੀ? ਬਾਬਾ ਬੁੱਢਾ ਸਾਹਿਬ ਨੂੰ ਮੇਰੀ ਆਪਣੀ ਸੋਚ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਵਡਿਆਈ ਦਿੱਤੀ ਉਹਨਾਂ ਨੇ ਵੀ ਤੁਸੀਂ ਉੱਥੇ ਜਾਓ। ਅੱਜ ਜਿਹੜਾ ਆਪਾਂ ਦਿਨ ਮਨਾ ਰਹੇ ਹਾਂ, ਉਹਨਾਂ ਦਾ ਦਿਨ ਵੀ ਮੈਨੂੰ ਮੇਰੇ ਇਹੋ ਹੀ ਆ ਵੀ ਜਿਹੜਾ ਬਖਸ਼ਿਸ਼ਾਂ ਉਹਨਾਂ ਨੇ ਮਾਤਾ ਗੰਗਾ ਜੀ ਨੂੰ ਦਿੱਤੀਆਂ ਵਾ, ਉਹ ਦਿਨ ਦੇ ਨਾਲ ਸੰਬੰਧ ਨਾਲ ਇਹ ਜਿਹੜਾ ਸਾਰਾ ਸਮਾਗਮ ਆ ਇਹ ਕਰਾਇਆ ਜਾਂਦਾ। ਮੇਰੀ ਸੋਚ ਇਹ ਆ ਵੀ ਬਾਬਾ ਬੁੱਢਾ ਸਾਹਿਬ ਨੂੰ ਉਹਨਾਂ ਨੇ ਬਖਸ਼ਿਸ਼ਾਂ ਵਡਿਆਈਆਂ ਦਿੱਤੀਆਂ, ਕਿਉਂਕਿ ਉਹਨਾਂ ਨੇ 125 ਸਾਲ ਦੇ ਗੁਰੂ ਘਰ ਵਿੱਚ ਸੇਵਾ ਕੀਤੀ ਆ। ਕਿਤੇ ਉਹਨਾਂ ਇਹ ਰੰਜ ਥੋੜ੍ਹਾ ਕੀਤਾ ਵੀ ਸਾਨੂੰ ਗੱਦੀ ਕਿਉਂ ਨਹੀਂ ਦਿੱਤੀ। ਇੰਨੀ ਨਿਮਰਤਾ ਕਿਸੇ ਬਿਰਲੇ ਵਿੱਚ ਹੀ ਆ ਸਕਦੀ ਹੈ। ਨਹੀਂ ਤਾਂ ਗੱਦੀਆਂ ਖਾਤਰ ਤੁਹਾਨੂੰ ਪਤਾ ਹੀ ਆ ਵੀ ਜਿਹੜਾ 2-4 ਦਿਨ ਸੇਵਾ ਕਰ ਲਏ ਤੇ ਅਗਲਾ ਦਾ ਮੈਨੂੰ ਨਹੀਂ ਗੱਦੀ ਦਿੱਤੀ, ਮੈਨੂੰ ਨਹੀਂ ਪੱਗ ਦਿੱਤੀ।
ਇਹ ਸਿਰਫ ਇਦਾਂ ਦੇ ਸਵਾਲ ਪੈਦਾ ਹੋ ਜਾਂਦੇ ਹੁੰਦੇ ਆ। ਹਾਂਜੀ ਹਾਂਜੀ। ਤੇ ਇੱਕ ਹੋਰ ਖਾਸ ਗੱਲ ਆ ਕਿ ਜਦੋਂ ਬਾਬਾ ਬੁੱਢਾ ਸਾਹਿਬ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਅਰਜਨ ਸਾਹਿਬ ਨੇ ਪਹਿਲਾ ਪ੍ਰਕਾਸ਼ ਕਰਵਾਇਆ ਸੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਤਾਂ ਉਸ ਵੇਲੇ ਹੁਕਮਨਾਮਾ ਵੀ ਬਾਬਾ ਬੁੱਢਾ ਸਾਹਿਬ ਨੇ ਲਿਆ ਸੀ। ਲੱਗਦਾ ਕਿ ਕਿੰਨਾ ਕੁ ਗੁਰਬਾਣੀ ਦੇ ਨਾਲ ਲਗਾਓ ਹੋਊਗਾ ਉਹਨਾਂ ਦਾ? ਵੇਖੋ ਜੀ, ਉਹਨਾਂ ਨੇ ਵੇਖਣਾ ਹੁੰਦਾ ਵਾ ਵੀ ਜਿਹੜਾ ਬੰਦਾ ਪੂਰਿਆ ਭਾਵ ਵੀ ਪੂਰਿਆਂ ਬੰਨਿਆਂ ਤੋਂ ਸਹੀ ਹੋਵੇ। ਹੁਣ ਆਪਾਂ ਵੇਖਦੇ ਹਾਂ ਵੀ ਉਹਨਾਂ ਦਾ ਸਾਧੂ ਸੁਭਾਅ ਵੀ ਹੋਊਗਾ, ਹਨਾ, ਸ਼ਸਤਰ ਵਿਦਿਆ ਵੀ ਉਹਨਾਂ ਨੂੰ ਆਉਂਦੀ ਆ, ਉਹ ਕਿੰਨਾ ਕੁ ਸਤਿਕਾਰ ਗੁਰੂ ਘਰ ਦਾ ਕਰਦੇ ਹੋਣਗੇ। ਤੇ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਸਿਰਫ ਕੇਵਲ ਤਾਂ ਕੇਵਲ ਅੱਖਾਂ ਗਾੜੀ ਇਹ ਆਇਆ ਵੀ ਜੇ ਇਸ ਟਾਈਮ ਤੇ ਸਭ ਤੋਂ ਪਹਿਲਾ ਹੈਡ ਗ੍ਰੰਥੀ ਲਾਇਆ ਜਾ ਸਕਦਾ, ਜੇ ਉਹ ਲਾਉਣ ਦੇ ਲਾਇਕ ਆ, ਉਹ ਆ ਬਾਬਾ ਬੁੱਢਾ ਸਾਹਿਬ ਜੀ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ਾਂ ਉਹਨਾਂ ਦੇ ਉੱਤੇ ਕੀਤੀਆਂ ਨਾ। ਉਸ ਵੇਲੇ ਗੁਰੂ ਸਾਹਿਬ ਆਪ ਵੀ ਹੁਕਮਨਾਮਾ ਲੈ ਸਕਦੇ ਸੀ, ਪਰ ਉਹਨਾਂ ਨੇ ਕਿ ਆਪਣੇ ਸਿੱਖ ਨੂੰ ਵਡਿਆਈ ਦੇਣੀ ਸੀ ਵੀ ਜਿਹੜਾ ਸਿੱਖ ਕਰਨੀ ਕਹਿਣੀ ਕਥਨੀ ਦਾ ਪੂਰਾ ਵਾ, ਤੇ ਉਹ ਆ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਉਹਨਾਂ ਨੇ ਤਾਂ ਹੀ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਵੀ ਅੱਜ ਤੁਸੀਂ ਵੀ ਸਾਡੇ ਗਾੜੀ ਚੱਲੋਗੇ, ਮਾਂ ਦਾ ਸਰੂਪ ਤੁਹਾਡੇ ਸੀਸ ਉੱਤੇ ਹੋਵੇਗਾ, ਅੱਜ ਅਸੀਂ ਮਗਰ ਚੌਰ ਕਰਾਂਗੇ। ਕਿੱਥੇ ਤੇ ਬਾਬਾ ਬੁੱਢਾ ਸਾਹਿਬ ਜੀ ਚੌਰ ਕਰਦੇ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਹੁੰਦੇ ਸੀ, ਪਰ ਅੱਜ ਉਹਨਾਂ ਨੇ ਇੱਕ ਜੇ ਚੁਣਿਆ ਵਾ ਤੇ ਉਹਨਾਂ ਨੇ ਉਹਨਾਂ ਦੇ ਵਿੱਚ ਪੂਰੀ ਸਮਰੱਥਾ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਕਹਿ ਲਓ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਂ ਚੁਣਿਆ ਸੀਗਾ ਵੀ ਇਹ ਇੱਕ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਨੇ। ਇਹਨਾਂ ਨੇ ਆਪਣੇ ਮਨ ਦੇ ਵਿੱਚ ਕੋਈ ਲੋਭ ਲਾਲਚ ਰੱਖ ਕੇ ਸੇਵਾ ਨਹੀਂ ਕੀਤੀ, ਉਹਨਾਂ ਨੇ ਇੱਕ ਗੁਰੂ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਲਾਲਚ ਨਹੀਂ ਵੀ ਮੈਂ ਜ਼ਿਆਦੀ ਸੇਵਾ ਕਰਾਂ, ਮੈਨੂੰ ਗੱਦੀ ਮਿਲੂ ਜਾਂ ਉਹ ਆ ਜੂ ਹੈ ਨਾ, ਇਹਨਾਂ ਚੀਜ਼ਾਂ ਤੋਂ ਉਹ ਬਿਲਕੁਲ ਦੂਰ ਰਹੇ ਨੇ। ਬਿਲਕੁਲ। ਤਾਂ ਇੱਕ ਖਾਸ ਤੌਰ ਤੇ ਇਤਿਹਾਸਕ ਵਰਤਾਰੇ ਦੀ ਗੱਲ ਕਰਦੇ ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੇ ਸਮੇਤ ਕੱਥੂ ਨੰਗਲ ਜਾਂਦੇ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਸੁਮੇਲ ਹੁੰਦਾ, ਤਾਂ ਉਸ ਵੇਲੇ ਤਕਰੀਬਨ ਉਮਰ ਆ ਜਿਹੜੀ ਇਤਿਹਾਸਕਾਰਾਂ ਦੇ ਵੱਲੋਂ ਦੱਸਿਆ ਜਾਂਦਾ ਕਿ 7-8 ਸਾਲ ਦੇ ਕਰੀਬ ਸੀ। ਇੰਨੀ ਛੋਟੀ ਉਮਰ ਦੇ ਵਿੱਚ ਮੌਤ ਨੂੰ ਲੈ ਕੇ ਵੱਡਾ ਚਿੰਤਨ ਕਰਨਾ, ਵੱਡੇ ਸਵਾਲ ਕਰਨੇ, ਕਿਹੜੀ ਸੋਚ ਦੇ ਮਾਲਕ ਹੋਣਗੇ, ਕੀ ਸੋਚਦੇ ਹੋਣਗੇ ਬਾਬਾ ਬੁੱਢਾ ਸਾਹਿਬ? ਇਹ ਤਾਂ ਵੇਖੋ ਜੀ, ਜਿਹੜੀ ਆਪਾਂ ਸੋਚ ਦੀ ਆਪਾਂ ਗੱਲ ਕਰਦੇ ਵੀ 7-8 ਸਾਲ ਦੀ ਉਮਰ ਹੋਊਗੀ, ਉਹ ਤਾਂ ਇਹ ਆ ਵੀ ਮੈਂ ਸਮਝਦਾ ਵੀ ਪਰਮੇਸ਼ਰ ਵੱਲੋਂ ਹੀ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਬਖਸ਼ਿਸ਼ ਆ ਵੀ ਜਦੋਂ ਆਪਾਂ ਜੋ ਪੜ੍ਹਦੇ ਹਾਂ ਸੁਣਦੇ ਹਾਂ ਵੀ ਉਹਨਾਂ ਨੇ ਜਦੋਂ ਚੁੱਲ੍ਹੇ ਵਿੱਚ ਲੱਕੜਾਂ ਲਾਈਆਂ ਤੇ ਜਦੋਂ ਲੱਕੜਾਂ ਨੂੰ ਨਾ ਅੱਗ ਬਾਲੀ ਆ ਤੇ ਛੋਟੀਆਂ ਲੱਕੜਾਂ ਪਹਿਲਾਂ ਮੱਚੀਆਂ, ਉਹਨਾਂ ਦੇ ਮਨ ਦੇ ਵਿੱਚ ਡਰ ਇਹ ਪੈ ਗਿਆ ਵੀ ਜੇ ਪਹਿਲੀਆਂ ਛੋਟੀਆਂ ਲੱਕੜਾਂ ਮੱਚ ਸਕਦੀਆਂ ਤੇ ਕੱਲ੍ਹ ਨੂੰ ਮੌਤ ਜਿਹੜੀ ਆ ਉਹ ਮੈਨੂੰ ਵੀ ਆ ਸਕਦੀ ਆ। ਫਿਰ ਉਹਨਾਂ ਨੇ ਦੱਸਦੇ ਆ ਵੀ ਜਦੋਂ ਆਪਾਂ ਇਹ ਵੀ ਪੜ੍ਹਿਆ ਸੁਣਿਆ ਵਾ ਵੀ ਜਦੋਂ ਕੱਚੀ ਫਸਲ ਜਿਹੜੀ ਆ ਪੱਕਦੇ ਆ ਤੇ ਫਿਰ ਆਪਾਂ ਵੱਢਦੇ ਆ, ਤੇ ਜਦੋਂ ਘੋੜੇ ਲੰਘੇ ਕੱਚੀ ਫਸਲ ਜਿਹੜੀ ਆ ਲਤਾੜ ਕੱਤੀ ਆ ਛੋਟੀ ਆ, ਜੇ ਫਸਲ ਉੱਗਣ ਦਈ ਅਜੇ ਉਹਨੂੰ ਜਦੋਂ ਲਤਾੜਦੇ ਉਹਨਾਂ ਨੇ ਵੇਖਿਆ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਬੈਠਾ ਵੀ ਜੇ ਅੱਜ ਕੱਚੀ ਫਸਲ ਵੱਢੀ ਜਾ ਸਕਦੀ ਆ ਵੀ ਜਰਵਾਣੇ ਵੱਢ ਸਕਦੇ ਆ ਤੇ ਕੱਲ੍ਹ ਨੂੰ ਸਾਡੇ ਤੇ ਮੌਤ ਜਿਹੜੀ ਛੋਟਿਆਂ ਹਾਵੀ ਹੋ ਸਕਦੀ ਆ। ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਦੋਂ ਉਹਨਾਂ ਨੇ ਇਹੋ ਜਿਹੇ ਬਚਨ ਕੀਤੇ ਤੇ ਫਿਰ ਹੀ ਮਹਾਰਾਜ ਨੇ ਕਿਹਾ ਸੀ ਵੀ ਤੂੰ ਗੱਲਾਂ ਤੇ ਬਹੁਤ ਸਿਆਣਿਆਂ ਬਜ਼ੁਰਗਾਂ ਵਰਗੀਆਂ ਕਰਦਾ, ਤਾਂ ਹੀ ਕਹਿੰਦੇ ਵੀ ਤੂੰ ਅੱਜ ਤੋਂ ਬੂੜਾ ਨਹੀਂ, ਤੂੰ ਅੱਜ ਤੋਂ ਬੁੱਢਾ ਵਾ। ਬਾਬਾ ਬੁੱਢਾ ਕਹਿਣ ਲੱਗ ਪਏ ਆਪਾਂ, ਪਰ ਉਮਰ ਦੇ ਹੋਏ ਉਮਰ ਦੇ ਹਿਸਾਬ ਨਾਲ ਹੀ ਆ ਬੁੱਢੇ ਹੋ। ਕਈ ਵਾਰ ਇਹ ਹੁੰਦਾ ਵਾ ਵੀ ਆਪਾਂ ਇਹ ਵੀ ਉਦੋਂ ਪਿੱਛੇ ਤੇ ਇਹ ਗੱਲ ਚੱਲਦੀ ਸੀ ਵੀ ਬਾਬਾ ਬੁੱਢਾ ਜੀ ਨੂੰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਤੇ ਉਹ ਬੁੱਢੇ ਹੋ ਗਏ। ਇਹ ਆਮ ਸ਼ਾਇਦ ਸੁਣਿਆ ਹੋਵੇਗਾ ਕੈਸਟਾਂ 'ਚ ਪਹਿਲਾਂ ਗੱਲ ਚੱਲਦੀ ਰਹੀ ਆ, ਪਰ ਹੁਣ ਇਹ ਜਦੋਂ ਪੜ੍ਹਦੇ ਹਾਂ ਆਪਾਂ ਫਿਰ ਪਤਾ ਲੱਗਦਾ ਵੀ ਨਹੀਂ, ਇਹ ਸਿਰਫ ਉਹਨਾਂ ਨੇ ਇੱਕ ਆਮ ਇਹ ਗੱਲ ਕਹੀ ਸੀ ਵੀ ਜਿਸ ਤਰ੍ਹਾਂ ਸਿਆਣੇ ਬਜ਼ੁਰਗ ਗੱਲਾਂ ਕਰਦੇ ਆ ਤੇ ਇਹਨੀਆਂ ਤਾਂ ਗੱਲਾਂ ਸਿਆਣਿਆਂ ਬਜ਼ੁਰਗਾਂ ਵਰਗੀਆਂ। ਹਾਂਜੀ, ਕਿਤੇ ਨਾ ਕਿਤੇ ਮਤਲਬ ਇਤਿਹਾਸ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਰੌਲਾ ਵੀ ਪਾਇਆ ਜਾਂਦਾ, ਜਾਂ ਜਿਹੜੇ ਲੋਕਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ, ਮਤਲਬ ਉਹਨਾਂ ਦੇ ਵੱਲੋਂ ਆਪਣੀ ਮਾਤਾ ਉਹ ਥੋਪ ਦਿੱਤੀ ਜਾਂਦੀ ਆ। ਹੁਣ ਆਪਾਂ ਜਦੋਂ ਆਪਾਂ ਇਸ ਗੱਲ ਨੂੰ ਪੜ੍ਹਦੇ ਹਾਂ ਵੀ ਜਦੋਂ ਮਾਤਾ ਗੰਗਾ ਜੀ ਆਏ, ਆਪਾਂ ਹੁਣ ਪੁਰਾਣੇ ਇਤਿਹਾਸਕਾਰ ਕੁਝ ਇਹ ਗੱਲ ਕਹਿੰਦੇ ਰਹੇ ਆ ਵੀ ਉਹ ਜਦੋਂ ਰੱਥਾਂ ਉੱਤੇ ਆਏ ਤੇ ਬਾਬਾ ਬੁੱਢਾ ਜੀ ਨੇ ਵੇਖਿਆ ਤੇ ਉਹਨਾਂ ਗੁਰੂ ਕੇ ਮਹਿਲਾਂ ਨੂੰ ਕੀ ਭਾਜੜਾਂ ਪੈ ਗਈਆਂ। ਬਾਬਾ ਬੁੱਢਾ ਜੀ ਇੱਕ ਉਸ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਦੇ ਰਹੇ, ਉਸ ਘਰ ਵਿੱਚੋਂ ਸਭ ਕੁਝ ਉਹਨਾਂ ਨੂੰ ਮਿਲਿਆ ਕਿ ਬਾਬਾ ਬੁੱਢਾ ਸਾਹਿਬ ਜੀ ਉਸ ਗੁਰੂ ਘਰ ਨੂੰ ਸ਼ਰਾਪ ਦੇਣਗੇ। ਆਪਾਂ ਕਹਿੰਦੇ ਆਪਾਂ ਸੁਣਿਆ ਨਾ ਇਤਿਹਾਸ ਕੈਸਟਾਂ 'ਚ ਆਪਾਂ ਸੁਣਦੇ ਰਹੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਲਾਗੇ ਸਿੰਘ ਬਿਠਾ ਏ, ਉਹਨਾਂ ਗੁਰੂ ਕੇ ਮਹਿਲ ਆਉਂਦੇ ਤੇ ਉਹਨਾਂ ਗੁਰੂ ਕੇ ਮਹਿਲਾਂ ਨੂੰ ਕੀ ਭਾਜੜਾਂ ਪੈ ਗਈਆਂ, ਉਹਨਾਂ ਤੂੰ ਕੀ ਸੂਰ ਵਾਂਗੂ ਘੁਰ ਘੁਰ ਕਰਦਾ, ਪਿਛੇਵੇਂ ਪਾਸ਼ਾ ਮੁੜ ਕੇ ਤੇਰਾ ਇਹ ਆਧਾਰ ਕਰਨਗੇ। ਇਹ ਗੱਲਾਂ ਅਸਕਰ ਚੱਲਦੀਆਂ ਰਹੀਆਂ, ਪਰ ਜਦੋਂ ਆਪਾਂ ਥੋੜ੍ਹੀ ਜਿਹੀ ਤਹਿ ਤੱਕ ਜਾਵਾਂਗੇ ਫਿਰ ਪਤਾ ਲੱਗਦਾ ਵੀ ਬਾਬਾ ਬੁੱਢਾ ਸਾਹਿਬ ਨੇ ਸ਼ਰਾਪ ਨਹੀਂ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਸ਼ਰਾਪ ਨਾ ਦੇ ਹੀ ਸਕਦੇ ਗੁਰੂ ਘਰ ਵਿੱਚ, ਜਿੱਥੋਂ ਉਹਨਾਂ ਨੂੰ ਇੰਨਾ ਕੁਝ ਲਿਆ ਉਹ ਸ਼ਰਾਪ ਥੋੜ੍ਹਾ ਦੇ ਸਕਦੇ ਬਾਬਾ ਜੀ। ਮਤਲਬ ਇਸ ਚੀਜ਼ ਦੇ ਵੱਲੇ ਖਿਆਲਾਤ ਨਹੀਂ ਦਿੱਤਾ ਗਿਆ ਜਾਂ ਐਨਾਲਾਈਜ਼ ਹੋ ਹੀ ਨਹੀਂ ਸਕਿਆ ਕਿ ਜਿਹੜੀਆਂ ਚੀਜ਼ਾਂ ਧਿਆਨ ਦੇਣਾ ਚਾਹੀਦਾ ਸੀ।
ਤਾਂ ਇੱਕ ਹੋਰ ਮੈਨੂੰ ਖਾਸ ਗੱਲ ਦੱਸਿਓ ਕਿ ਅਸਲ ਦੇ ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਦੀ ਗੱਲ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਬਾਰੇ ਕੇਵਲ ਇੰਨੀ ਗੱਲ ਪ੍ਰਚਲਿਤ ਕੀਤੀ ਜਾਂਦੀ ਆ ਕਿ ਉਹ ਇੱਕ ਕੇਵਲ ਸਾਧੂ ਸੀਗੇ, ਉਹ ਸਾਧ ਸੀ, ਇਕੱਲੇ ਰੱਬ ਦੀ ਬੰਦਗੀ ਕਰਦੇ ਸੀ। ਕੀ ਲੱਗਦਾ ਕਿ ਗੁਰੂ ਸਾਹਿਬ ਨੇ ਜਿਹੜਾ ਮੀਰੀ ਤੇ ਪੀਰੀ ਦਾ ਸੰਕਲਪ ਦਿੱਤਾ ਹੋਇਆ ਸੀ, ਮਾਲਾ ਦੇ ਨਾਲ ਜਿਹੜਾ ਸ਼ਸਤਰ ਦਾ ਸੰਕਲਪ ਦਿੱਤਾ ਹੋਇਆ ਸੀ, ਕੀ ਲੱਗਦਾ ਕਿ ਸ਼ਸਤਰ ਦੇ ਵਿੱਚ ਵੀ ਨਿਪੁੰਨਤਾ ਸੀਗੀ ਉਹਨਾਂ ਨੂੰ? ਬਿਲਕੁਲ। ਜਦੋਂ ਆਪਾਂ ਇਹ ਸੁਣਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਸਤਰ ਵਿਦਿਆ ਸਾਰੀ ਉਹਨਾਂ ਨੇ ਸਿਖਾਈ ਆ, ਘੋੜ ਸਵਾਰੀ ਉਹਨਾਂ ਨੇ ਸਿਖਾਈ ਆ, ਆਪਾਂ ਪੜ੍ਹਦੇ ਆ, ਆਪਾਂ ਨੂੰ ਪਤਾ ਵੀ ਹੈ ਇਸ ਗੱਲ ਦਾ, ਹੈ ਨਾ। ਤੇ ਇਸ ਕਰਕੇ ਫਿਰ ਇਹਦਾ ਮਤਲਬ ਵੀ ਬਾਬਾ ਬੁੱਢਾ ਸਾਹਿਬ ਜੀ ਹਰ ਚੀਜ਼ ਤੋਂ ਜਾਣੂ ਸਨ। ਨਰੇ ਇਹ ਨਹੀਂ ਵੀ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਅੱਜ ਵੇਖਦੇ ਵੀ ਤੁਸੀਂ ਕਹਿੰਦੇ ਜਿਵੇਂ ਇਕੱਲਾ ਗੰਢੇ ਭਾਂਦੇ ਵਿਖਾ ਦਿੱਤਾ ਵੀ ਬਾਬਾ ਬੁੱਢਾ ਸਾਹਿਬ, ਹੈ ਨਾ। ਬਾਬਾ ਬੁੱਢਾ ਸਾਹਿਬ ਆਪਾਂ ਨੂੰ ਪਤਾ ਵੀ ਹਲ ਵਾਹੁੰਦੇ ਰਹੇ ਆ, ਖੂਹ ਗੇੜਦੇ ਰਹੇ ਆ, ਖੇਤੀ ਕਰਦੇ ਰਹੇ ਆ। ਬਾਬਾ ਬੁੱਢਾ ਸਾਹਿਬ ਸ਼ਸਤਰਧਾਰੀ ਗੱਤਕਾ ਵੀ ਖੇਡਦੇ ਸੀ। ਤਾਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਸਾਰੀ ਸ਼ਸਤਰ ਵਿਦਿਆ ਸਿਖਾਈ ਆ। ਘੋੜ ਸਵਾਰੀ ਬਾਬਾ ਬੁੱਢਾ ਸਾਹਿਬ ਕਰਦੇ ਰਹੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਘੋੜ ਸਵਾਰੀ ਸਿਖਾਈ ਆ। ਇਹ ਨਹੀਂਗਾ ਵੀ ਨਰੇ ਧਾਰ ਬਾਬਾ ਬੁੱਢਾ ਸਾਹਿਬ ਜੀ ਵੀ ਇੱਕ ਇਕੱਲੇ ਵੀ ਗੰਢਾ ਹੀ ਭੰਨਣ ਜਾਣਦੇ ਸੀ, ਵੀ ਜਾਂ ਸਾਧ ਜਿਹਾ ਵਿਖਾ ਦਿੱਤਾ ਵਿਹਲੇ ਬੈਠਿਆਂ ਨਾਲ। ਇਸ ਗੱਲ ਦਾ ਪ੍ਰਚਾਰ ਕਿਉਂ ਨਹੀਂ ਹੋ ਸਕਿਆ ਕਿ ਸ਼ਸਤਰ ਦੀ ਵਿਦਿਆ ਵੀ ਉਹਨਾਂ ਦੇ ਕੋਲ ਸੀਗੀ? ਇਹ ਪ੍ਰਚਾਰ ਬਿਲਕੁਲ ਵਾਕਿਆ ਸੱਚਾਈ ਹੈ ਵੀ ਪ੍ਰਚਾਰ ਘੱਟ ਕੀਤਾ ਗਿਆ ਗੱਲ ਦਾ। ਹੁਣ ਹੋਣ ਲੱਗਾ ਥੋੜਾ। ਹੁਣ ਗੱਲ ਕਰਨ ਲੱਗੇ ਜਿਸ ਤਰ੍ਹਾਂ ਆਪਾਂ ਸਟੇਜਾਂ 'ਤੇ ਗੱਲ ਕਰਦੇ ਹਾਂ ਵੀ ਇਹ ਚੀਜ਼ ਨੂੰ ਕਿਉਂ ਨਹੀਂ ਲਿਆਂਦਾ ਗਿਆ ਗਾੜੀ, ਵੀ ਬਾਬਾ ਬੁੱਢਾ ਸਾਹਿਬ ਜੀ ਸ਼ਸਤਰ ਵੀ ਵਿਦਿਆ ਜਿਹੜੀ ਉਹਨਾਂ ਕੋਲ ਪੂਰੀ ਸੀ, ਘੋੜ ਸਵਾਰੀ ਵੀ ਉਹ ਕਰਦੇ ਸੀ, ਖੇਤੀ ਵੀ ਕਰਦੇ ਸੀ, ਆਪਦਾ ਘਰ ਦਾ ਕੰਮ ਵੀ ਕਰਨਾ ਵਾ, ਖੇਤੀ ਵੀ ਕਰਨੀ ਆ, ਤੇ ਨਾਲ ਉਹਨਾਂ ਨੇ ਸ਼ਸਤਰ ਵਿਦਿਆ ਵੀ ਜਿਹੜੀ ਆ ਸਿਖਾਈ ਆ। ਪਰ ਇਹ ਚੀਜ਼ ਮਿਲੀ ਨਹੀਂ। ਇਸ ਚੀਜ਼ ਤੋਂ ਬਾਬਾ ਜੀ ਨੂੰ ਮੈਂ ਸਮਝਦਾ ਵੀ ਬਹੁਤ ਸਾਨੂੰ ਦੂਰ ਲੈ ਗਏ ਆ। ਕੇਵਲ ਇੱਕ ਇਹ ਵਿਖਾ ਦਿੱਤਾ ਵੀ ਬਾਬਾ ਬੁੱਢਾ ਸਾਹਿਬ ਸਿਰਫ ਇੱਕ ਸਾਧ ਵਿਖਾ ਦਿੱਤਾ ਤੇ ਗੰਢਾ ਭਾਂਦੇ ਵਿਖਾ ਦਿੱਤਾ। ਇਹ ਤਾਂ ਫੋਟੋਆਂ ਵਾ ਜੋ ਮਰਜ਼ੀ ਬਣਾਈ ਜਾਣ ਫੋਟੋਆਂ ਦੇ ਉੱਤੇ। ਅੱਜ ਕੱਲ੍ਹ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਜਿਹੜੇ ਸਿਧਾਂਤ ਦਾ ਪ੍ਰਚਾਰ ਬਾਬਾ ਬੁੱਢਾ ਸਾਹਿਬ ਨੇ ਕੀਤਾ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ, ਉਹ ਜਿਹੜਾ ਪ੍ਰਚਾਰ ਸੀਗਾ ਉਹਨੂੰ ਸੀਮਤ ਕਿਉਂ ਕਰ ਦਿੱਤਾ ਗਿਆ? ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ? ਕਾਰਨ ਤਾਂ ਹੁਣ ਵੇਖੋ, ਜਾਂ ਤਾਂ ਸਾਡੀਆਂ ਇਹਦਾ ਅਸਲ ਸਭ ਤੋਂ ਵੱਡਾ ਕਾਰਨ ਹੈ, ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਨੂੰ ਇਸ 'ਤੇ ਗੱਲ 'ਤੇ ਮੁੱਦਾ ਚੁੱਕਣਾ ਚਾਹੀਦਾ। ਜਦੋਂ ਆਪਾਂ ਸ਼੍ਰੋਮਣੀ ਕਮੇਟੀ 'ਤੇ ਗੱਲ ਕਰਦੇ ਹਾਂ ਨਾ, ਫਿਰ ਕੁਝ ਲੋਕ ਸਾਡੇ ਉੱਤੇ ਇਹ ਗੱਲ ਨੂੰ ਲੈ ਲੈਂਦੇ ਆ ਵੀ ਇਹ ਜੀ ਸ਼੍ਰੋਮਣੀ ਕਮੇਟੀ ਦੇ ਉਲਟ। ਆਪਾਂ ਉਲਟ ਨਹੀਂ ਬੋਲਦੇ। ਇਸ ਟਾਈਮ 'ਤੇ ਸਾਡੇ ਕੋਲ ਸੰਸਥਾ ਇੱਕ ਸ਼੍ਰੋਮਣੀ ਕਮੇਟੀ ਆ ਜਾਂ ਮੇਨ ਟਕਸਾਲ ਆ। ਇਹਨਾਂ ਨੂੰ ਚਾਹੀਦਾ ਵੀ ਇਸ ਮੁੱਦੇ 'ਤੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ, ਵੱਧ ਤੋਂ ਵੱਧ ਇਹਦੇ 'ਤੇ ਸਾਡੀਆਂ ਜਿਹੜੀਆਂ ਇਹ ਚੀਜ਼ਾਂ ਕਿਤਾਬਾਂ ਦੇ ਵਿੱਚ ਮੈਂ ਸਮਝਦਾ ਬਹੁਤ ਘੱਟ ਮਿਲਦੀਆਂ। ਅਸਲ ਵਿੱਚ ਜਿਹੜੀਆਂ ਸ਼੍ਰੋਮਣੀ ਕਮੇਟੀ ਕਿਤਾਬਾਂ ਛਾਪਦੀ ਆ ਜਾਂ ਕੋਈ ਗ੍ਰੰਥ ਛਾਪਦੀ ਆ, ਉਹਨਾਂ ਦੇ ਵਿੱਚ ਇਹ ਚੀਜ਼ਾਂ ਉਹਨਾਂ ਨੂੰ ਛਾਪਣੀਆਂ ਚਾਹੀਦੀਆਂ, ਲਿਖਣੀਆਂ ਚਾਹੀਦੀਆਂ ਵਾ ਵੀ ਬਾਬਾ ਬੁੱਢਾ ਸਾਹਿਬ ਜੀ ਇਕੱਲੇ ਗੰਢਾ ਨਹੀਂ ਸੀ ਭਾਂਦੇ। ਬਾਬਾ ਬੁੱਢਾ ਸਾਹਿਬ ਘੋੜ ਸਵਾਰੀ ਤੇ ਸ਼ਸਤਰ ਦੇ ਵੀ ਬਹੁਤ ਧਨੀ ਸਾਨੂੰ, ਤਲਵਾਰ ਚਲਾਉਂਦੇ ਵੀ ਧਨੀ ਸਨ। ਇਹ ਨਹੀਂ ਵੀ ਨਹੀਂ ਵੀ ਬਾਬਾ ਬੁੱਢਾ ਸਾਹਿਬ ਤਲਵਾਰ ਨਹੀਂ ਚਲਾਉਂਦੀ ਸੀ, ਗੱਤਕਾ ਖੇਡਦੇ ਸਨ ਬਾਬਾ ਬੁੱਢਾ ਸਾਹਿਬ ਜੀ। ਪਰ ਇਹ ਗੱਲ ਵਾਕਿਆ ਵੀ ਇਹ ਪ੍ਰਚਾਰ ਬਹੁਤ ਘੱਟ ਕੀਤਾ ਗਿਆ। ਪਤਾ ਨਹੀਂ ਇਹਦੇ ਪਿੱਛੇ ਕਾਰਨ ਕੀ ਹੈ। ਸਾਡੀ ਸ਼੍ਰੋਮਣੀ ਕਮੇਟੀ ਨਹੀਂ ਕਰਦੀ। ਤੇ ਮੈਂ ਨਹੀਂ ਕਿਸੇ ਤੋਂ ਸੁਣਿਆ ਅਜੇ ਤੱਕ ਕਿ ਕਿਸੇ ਨੇ ਇਹ ਚੀਜ਼ਾਂ ਸਟੇਜ 'ਤੇ ਬੋਲੀਆਂ ਹੋਣ। ਮੈਂ ਤਾਂ ਨਹੀਂ ਸੁਣਿਆ ਅਜੇ ਤੱਕ। ਮਤਲਬ ਤੁਹਾਨੂੰ ਗਿਲਾ ਰਿਹਾ ਅਜੇ ਤੱਕ ਵੀ ਸ਼੍ਰੋਮਣੀ ਕਮੇਟੀ ਤੋਂ ਜਿਹੜੀਆਂ ਉਮੀਦਾਂ ਸੀ ਉਹਨਾਂ ਉਮੀਦਾਂ ਦੇ ਖਰੇ ਨਹੀਂ ਉਤਰੇ। ਇਹ ਉਹਨਾਂ ਦਾ ਮੁੱਦਾ ਚੁੱਕਣ ਦਾ ਵਾ। ਇਹ ਉਹ ਲਿਆਉਣ ਨਾ ਗਾੜੀ ਆ ਚੀਜ਼ਾਂ ਨੂੰ ਵੀ ਆਪ ਹੀ ਪ੍ਰਚਾਰ ਕਰੋ। ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਆਪਾਂ ਢਾਡੀ, ਕਵੀਸ਼ਰ, ਕਥਾਵਾਚਕ ਸਾਰੇ ਰੱਖਦੇ ਹਨ। ਇਹਦਾ ਮਤਲਬ ਵੀ ਜੇ ਕਦੇ ਨਹੀਂ ਕਿਸੇ ਮੈਂ ਢਾਡੀ ਤੋਂ, ਨਹੀਂ ਕਿਸੇ ਕਵੀਸ਼ਰ ਤੋਂ, ਨਹੀਂ ਕਿਸੇ ਕਥਾਵਾਚਕ ਤੋਂ ਸੁਣਿਆ, ਇਹਦਾ ਮਤਲਬ ਇਹ ਵੀ ਸਾਨੂੰ ਅਜੇ ਤੱਕ ਕੋਈ ਪੁਸਤਕ ਉਹ ਮਿਲੀ ਨਹੀਂ। ਜਾਂ ਤਾਂ ਜਿਨ੍ਹਾਂ ਤੋਂ ਅਸੀਂ ਪੜ੍ਹਦੇ ਸੁਣਦੇ ਹਾਂ, ਜਾਂ ਤਾਂ ਉਹਨਾਂ ਦਾ ਕਿਆਫਾ ਲਾ ਲਓ ਵੀ ਜੇ ਸ਼ਸਤਰ ਵਿਦਿਆ ਬਾਬਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿਖਾਈ ਆ ਤੇ ਫਿਰ ਇਹਦਾ ਮਤਲਬ ਵੀ ਉਹ ਸ਼ਸਤਰਧਾਰੀ ਸਨ ਬਾਬਾ ਬੁੱਢਾ ਸਾਹਿਬ ਜੀ। ਹੁਣ ਇਹਦੇ ਪਿੱਛੇ ਤਾਂ ਇਹੋ ਹੀ ਆ ਨਾ, ਸ਼੍ਰੋਮਣੀ ਕਮੇਟੀ ਇਹਦੇ ਪਿੱਛੇ ਸੋਚੇ ਨਾ ਵੀ ਇਹ ਪ੍ਰਚਾਰ ਕਿਉਂ ਨਹੀਂ ਹੋ ਰਿਹਾ, ਤਾਂ ਕਰਨਾ ਵੀ ਚਾਹੀਦਾ ਸਾਨੂੰ। ਮਤਲਬ ਤੁਹਾਡੇ ਹਿਸਾਬ ਦੇ ਨਾਲ ਕੱਲਾ ਬਾਬਾ ਬੁੱਢਾ ਸਾਹਿਬ ਨੂੰ ਇੱਕ ਸਾਧੂ ਨਹੀਂ ਬਣਾ ਕੇ ਰੱਖ ਦੇਣਾ ਚਾਹੀਦਾ? ਨਾ, ਬਿਲਕੁਲ ਨਹੀਂ, ਸਾਧੂ ਨਹੀਂ। ਉਹ ਸਾਰੇ ਬੰਨਿਆਂ ਤੋਂ ਪ੍ਰਤੱਖ ਸਨ। ਬਾਣੀ ਦੇ ਧਾਰਨੀ, ਸ਼ਸਤਰਾਂ ਦੇ ਧਾਰਨੀ ਸਨ, ਗੱਤਕਾ ਖੇਡਦੇ ਸੀ, ਘੋੜ ਸਵਾਰੀ ਕਰਦੇ, ਗੱਤਕਾ ਸਿਖਾਉਂਦੇ। ਜਦੋਂ ਅਸੀਂ ਇਹਨਾਂ ਸਾਲਾਨਾ ਜੋੜ ਮੇਲੇ ਦੀ ਗੱਲ ਕਰੀਏ, ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਹੁੰਦਾ ਹੈ, ਅੱਜ ਵੀ ਉਹ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ, ਤਾਂ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇ ਵੱਲੋਂ ਅਰਦਾਸਾਂ ਕਰਵਾਈਆਂ ਜਾਂਦੀਆਂ, ਅਖੰਡ ਪਾਠਾਂ ਸਾਹਿਬ ਦੀਆਂ ਜਿਹੜੀਆਂ ਲੜੀਆਂ ਚਲਵਾਈਆਂ ਜਾਂਦੀਆਂ। ਕੀ ਲੱਗਦਾ ਕਿ ਉਹਨਾਂ ਦੀ ਮਨੋਭਾਵਨਾ ਕੀ ਦੇਖਦੇ ਹੋ ਕਿ ਅਸਲ ਦੇ ਵਿੱਚ ਉਹ ਕਿਹੜੀ ਮਨੋਭਾਵਨਾ ਦੇ ਅਧੀਨ ਹੋ ਕੇ ਜਿਹੜੀਆਂ ਸੰਗਤਾਂ ਨੇ ਅਖੰਡ ਪਾਠ ਸਾਹਿਬ ਕਰਵਾ ਰਹੀਆਂ ਨੇ ਜਾਂ ਅਰਦਾਸਾਂ ਹੋ ਰਹੀਆਂ ਆ? ਇੱਕ ਨਾ ਮੈਂ ਬੇਨਤੀ ਕਰਨੀ ਸੀ ਵੀ ਬਾਬਾ ਬੁੱਢਾ ਸਾਹਿਬ ਜੀ ਇਕੱਲੇ ਪੁੱਤਰਾਂ ਦੇ ਦਾਨੀ ਨਹੀਂ ਗੇ। ਜੇ ਆਪਾਂ ਸੋਚੀਏ ਨਾ ਵੀ ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ ਆ, ਇਹਦਾ ਮਤਲਬ ਵੀ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਸ਼ਰੀਕ ਬਣਦੇ ਆ।
ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ ਨਹੀਂ, ਬਾਬਾ ਬੁੱਢਾ ਸਾਹਿਬ ਧੀਆਂ ਦੇ ਵੀ ਦਾਨੀ ਆ। ਬਾਬਾ ਬੁੱਢਾ ਸਾਹਿਬ ਧੀਆਂ ਨਾਲ ਵੈਰ ਆ ਕੋਈ? ਜੇ ਆਪਾਂ ਕਹਿ ਦਈਏ ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ, ਆਪਾਂ ਜਿੱਥੇ ਵੀ ਕਿਤੇ ਲਿਖਿਆ ਮਿਲਦਾ ਇਹੋ ਲਿਖਿਆ ਮਿਲਦਾ ਵੀ ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ ਆ। ਉੱਥੇ ਇਹ ਸ਼ਬਦ ਨਹੀਂ ਲਿਖਿਆ ਮਿਲਦਾ ਵੀ ਧੀਆਂ ਦੇ ਵੀ ਦਾਨੀ ਆ। ਉਹ ਧੀਆਂ ਦੇ ਦੋਖੀ ਥੋੜਾ, ਉਹ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਸ਼ਰਧਾਲੂ ਆ ਤੇ ਗੁਰੂ ਨਾਨਕ ਦੇ ਘਰ ਦੇ ਬਾਬਾ ਬੁੱਢਾ ਸਾਹਿਬ ਆ। ਉਹ ਕਿਵੇਂ ਗੁਰੂ ਨਾਨਕ ਦੀ ਗੱਲ ਨੂੰ ਕੱਟ ਦੇਣਗੇ? ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਧੀਆਂ ਦਾ ਔਰਤਾਂ ਦਾ ਨਾ ਸਤਿਕਾਰ ਕਰਦੇ ਬਾਣੀ ਵਿੱਚ ਵੀ, ਤੇ ਬਾਬਾ ਬੁੱਢਾ ਸਾਹਿਬ ਕਿਵੇਂ ਕੱਟ ਦੇਣਗੇ? ਅਸੀਂ ਇੱਕ ਬਣਾ ਦਿੱਤਾ ਵੀ ਸਿਰਫ ਕੇਵਲ ਤਾਂ ਬਾਬਾ ਬੁੱਢਾ ਸਾਹਿਬ ਮੁੰਡੇ ਹੀ ਦਿੰਦਾ। ਇਹ ਪ੍ਰਚਾਰ ਕੀਤਾ ਕਿੰਨੇ ਆ? ਇਹ ਪ੍ਰਚਾਰ ਫੇਰ ਗੱਲ ਤੇ ਉੱਥੇ ਆ ਗਈ ਵੀ ਪ੍ਰਚਾਰ ਜਿਨ੍ਹਾਂ ਨੇ ਕੀਤਾ ਉਹ ਹੁਣ ਵਾਪਸ ਮੁੜਨ ਨਾ ਇੱਧਰ ਨੂੰ। ਹੁਣ ਇਹ ਗੱਲ ਫਿਰ ਜੇ ਕੋਈ ਬੋਲਦਾ ਅਸੀਂ ਉਹ 'ਤੇ ਉਂਗਲ ਚੁੱਕਦੇ ਹਾਂ ਵੀ ਇਹ ਬੰਦੇ ਯਾਰ ਪ੍ਰਚਾਰ ਜਿਹੜੇ ਸਹੀ ਪ੍ਰਚਾਰ ਕਰਦੇ ਆ ਨਾ, ਆਜ਼ਾਦ ਬੰਦੇ ਜਿਹੜੇ ਸਹੀ ਪ੍ਰਚਾਰ ਕਰਦੇ ਆ, ਉਹਨਾਂ ਦੇ 'ਤੇ ਭਾਈ ਉਂਗਲਾਂ ਚੁੱਕੀਆਂ ਜਾਂਦੀਆਂ, ਉਹਨਾਂ ਦੇ ਸਮਾਗਮ ਰੱਦ ਕੀਤੇ ਜਾਂਦੇ ਆ। ਪਰ ਅਸਲ ਵਿੱਚ ਇਹ ਗੱਲ ਬੋਲਣੀ ਚਾਹੀਦੀ ਸੀ। ਤੁਸੀਂ ਸਟੇਜ ਤੋਂ ਇਹ ਗੱਲ ਕਰਦੇ ਹੋ ਕਿ ਬਾਬਾ ਬੁੱਢਾ ਸਾਹਿਬ ਕੱਲਾ ਪੁੱਤਰਾਂ ਦੇ ਦਾਨੀ ਨਹੀਂ, ਸਗੋਂ ਧੀਆਂ ਦੇ ਵੀ ਦਾਨੀ। ਧੀਆਂ ਦਾ ਨਹੀਂ, ਬਿਲਕੁਲ ਕਰਦੇ ਆਪਾਂ, ਕਿਉਂਕਿ ਆਪਾਂ ਖੁੱਲ੍ਹ ਕੇ ਆਪਾਂ ਨੂੰ ਇਹ ਨਹੀਂ ਨਾ ਪਿੱਛੇ ਹੈਗਾ ਵੀ ਸਾਨੂੰ ਕਿਸੇ ਨੇ ਕਾਂਡਾ ਮਾਰਨਾ ਵੀ ਅੱਜ ਤੋਂ ਬਾਅਦ ਤੂੰ ਫਾਰਗ ਇੱਥੋਂ, ਘੱਟ ਲਾ ਲਾਂਗੇ ਪ੍ਰੋਗਰਾਮ, ਪਰ ਗੱਲ ਉਨੀ ਕਰੋ ਜਿੰਨੀ ਕਰਨ ਦੀ ਲੋੜ ਹੈ। ਇਸੇ ਕਾਰਨਾਂ ਕਰਕੇ ਤੁਹਾਡੇ ਪ੍ਰੋਗਰਾਮ ਵੀ ਰੱਦ ਹੋ ਜਾਂਦੇ? ਬਹੁਤ ਹੁੰਦੇ ਆ, ਬਹੁਤ ਹੁੰਦੇ ਆ। ਕਈਆਂ ਚੀਜ਼ਾਂ ਤੋਂ ਹੋਏ ਆ। ਹੁਣ ਆਪਾਂ ਕਿਤੇ ਫੇਰ ਬਹਿ ਕੇ ਗੱਲ ਕਰਾਂਗੇ, ਕਈਆਂ ਚੀਜ਼ਾਂ ਤੋਂ ਹੋਏ ਆ ਸਾਡੇ। ਕੋਈ ਚੀਜ਼ਾਂ ਸਾਡੀਆਂ ਸ਼ੇਅਰ ਕਰਨ ਤੋਂ ਵੀ ਹੋਏਗੇ ਵੀ ਯਾਰ ਤੂੰ ਇਹ ਚੀਜ਼ ਸ਼ੇਅਰ ਕੀਤੀ ਆ, ਇਸ ਚੀਜ਼ ਤੇ ਵੀ ਹੋ ਜਾਂਦੇ ਆ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੇ ਉੱਪਰ ਇੱਕ ਪੰਛੀ ਝਾਤ ਦੇ ਰੂਪ ਦੇ ਵਿੱਚ ਗੱਲਬਾਤ ਕਰਨ ਦਾ ਯਤਨ ਕੀਤਾ ਹੈ। ਔਰ ਬਾਬਾ ਬੁੱਢਾ ਸਾਹਿਬ ਜੀ ਇੱਕ ਵਡਮੁੱਲੀ ਸ਼ਖਸੀਅਤ ਦੇ ਮਾਲਕ ਸਨ, ਜਿੱਥੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਤੱਕ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਤੇ ਉੱਥੇ ਨਾਲ ਹੀ ਉਹਨਾਂ ਨੇ ਆਪਦੇ ਜੀਵਨ ਕਾਲ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਾਸਤਰ ਦੀ ਤੇ ਸ਼ਾਸਤਰ ਦੀ ਵਿਦਿਆ ਦੇ ਵਿੱਚ ਵੀ ਨਿਪੁੰਨਤਾ ਦਿਵਾਈ ਸੀ। ਇਸੇ ਨੂੰ ਲੈ ਕੇ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋ ਸਕੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।